एबटाबाद से लाहौर बस जा रही थी कि बस के अंदर एक बुजुर्ग ने अपनी बेटी का निकाह बस में मौजूद नौजवान से पढ़ा दिया। ये टोटल वाकया क्या था, बस ड्राइवर हमारे साथ मौजूद है, इनकी जुबानी जानते हैं। अस्सलाम वालेकुम। वालेकुम सलाम की हाल चाल है भाईजान, ठीक हो? अल्लाह पाक दी शुक्र जी, तुसी सुनाओ। अल्हम्दुलिल्लाह जी। की नाम है ਤੁਹਾਡਾ? अलमदार हुसैन जी। अलमदार हुसैन। अलमदार भाई, एक टोटल वाकया किस तरह होया? ਉੱਥੋਂ ਐਬटाबादों ਬੱਸ ਨਿਕਲੀ, ਲਾਹੌਰ ਪਹੁੰਚੀ, ਬੱਸ ਦੇ ਅੰਦਰ ਹੀ ਨਿਕਾਹ ਹੋਇਆ, ਕੀ ਵਾਕया ਹੈ? ਬੱਸ ਰੂਟੀਨ ਦੇ ਮੁਤਾਬਕ ਜੀ, ਜਿਸ ਤਰ੍ਹਾਂ ਆਮ ਬੱਸ ਟਾਈਮ ਤੇ ਅੱਡੇ ਤੇ ਲੱਗਦੀ ਹੈ, ਟਾਈਮ ਤੇ ਭਰ ਕੇ ਚੱਲ ਪਈ ਜੀ। ਬੱਸ ਦੇ ਅੰਦਰ ਸਵਾਰੀਆਂ ਬੈਠ ਗਈਆਂ, ਬਜ਼ੁਰਗ ਇੱਕ ਬੈਠਾ ਸੀ ਜੀ, ਉਹਦੇ ਨਾਲ ਉਹਦੀ ਬੇਟੀ ਸੀ। ਬੱਸ ਜਦੋਂ ਟੁਰੀ, ਥੋੜਾ ਸਫ਼ਰ ਕੀਤਾ, ਸਫ਼ਰ ਕਰਨ ਦੇ ਬਾਅਦ ਜੋ ਜਿਹੜਾ ਬਜ਼ੁਰਗ ਉੱਠ ਕੇ ਖੜੇ ਹੋ ਗਏ। ਉਹਨਾਂ ਨੇ ਜਿਸ ਤਰ੍ਹਾਂ ਕੋਈ ਸੌਦਾ ਵੇਚਣ ਵਾਲਾ ਜਾਂ ਕੋਈ ਪੱਕੀ ਵੇਚਣ ਵਾਲਾ ਆ ਕੇ ਖੜੇ ਹੋ ਜਾਂਦੇ, ਐਲਾਨ ਕਰਦੇ ਨੇ। ਉਹਨਾਂ ਨੇ ਕਿਹਾ ਜੀ ਕਿ ਮੈਂ ਕੋਈ ਪੱਕੀ ਵੇਚਣ ਵਾਲਾ ਜਾਂ ਕੋਈ ਸੌਦਾ ਵੇਚਣ ਵਾਲਾ ਜਾਂ ਮੰਗਣ ਵਾਲਾ ਨਹੀਂ ਆ, ਮੇਰੀ ਥੋੜੀ ਜਿਹੀ ਗੱਲ ਸੁਣ ਲਓ ਜੀ। ਉਹਨਾਂ ਨੇ ਜਨਾਬ, ਉਹਨਾਂ ਨੇ ਖੜੇ ਹੋ ਕੇ ਕਿਹਾ ਕਿ ਮੇਰੀ ਨਾਲ ਮੇਰੀ ਇੱਕ ਬੇਟੀ ਹੈ, ਮੈਂ ਉਹਦਾ ਨਿਕਾਹ ਕਰਾਉਣਾ ਚਾਹੁੰਦਾ, ਮੈਂ ਸ਼ਾਦੀ ਕਰਾਉਣਾ ਚਾਹੁੰਦਾ। ਕੋਈ ਬੰਦਾ ਐਸਾ ਹੈ ਜਿਹੜਾ ਬੰਦਾ ਮੇਰੀ ਬੇਟੀ ਨਾਲ ਸ਼ਾਦੀ ਕਰ ਲਵੇ। ਐਬटाबाद ਸ਼ਹਿਰ ਦੇ ਅੰਦਰ ਮੇਰੀ ਇੱਕ ਫੈਕਟਰੀ ਸੀ, ਫੈਕਟਰੀ ਨੂੰ ਕੋਈ ਐਸਾ ਮਸਲਾ ਬਣ ਗਿਆ, ਅੱਗ ਲੱਗ ਗਈ ਜਾਂ ਫੈਕਟਰੀ ਮਤਲਬ ਉਹ ਕਹਿੰਦੇ ਕਿ ਤਬਾਹ ਹੋ ਗਈ ਜੀ। ਤਬਾਹ ਹੋਣ ਤੋਂ ਬਾਅਦ ਉਹ ਕਹਿੰਦਾ ਕਿ ਮੈਂ ਗਰੀਬ ਹੋ ਗਿਆ। ਗਰੀਬ ਹੋਣ ਦੇ ਬਾਵਜੂਦ ਜਿਹੜੇ ਮੇਰੇ ਰਿਸ਼ਤੇਦਾਰ ਦੋਸਤ ਜਿੰਨੇ ਵੀ ਸੀ ਨਾ, ਮੈਨੂੰ ਸਾਰੇ ਛੱਡ ਗਏ। ਮੈਂ ਦਿਲ ਦਾ ਮੈਨੂੰ ਅਟੈਕ ਹੋ ਜਾਂਦਾ ਹੈ, ਅੱਗੇ ਵੀ ਹੋ ਗਿਆ ਸੀ। ਤੇ ਮੈਂ ਕਹਿੰਦਾ ਕਿ ਮਰਨ ਤੋਂ ਪਹਿਲੇ ਨਾ ਆਪਣੀ ਬੇਟੀ ਦੀ ਸ਼ਾਦੀ ਕਰ ਦਿਆਂ। ਕੋਈ ਬੰਦਾ ਐਸਾ ਹੈ ਜਿਹੜਾ ਮੇਰੀ ਬੇਟੀ ਨਾਲ ਸ਼ਾਦੀ ਕਰ ਲਵੇ। ਉਹਦੀ ਪਿਛਲੀ ਸੀਟ ਤੇ ਦੋ ਆਦਮੀ ਬੈਠੇ ਸੀ। ਉਹ ਜਿਹੜਾ ਸੀ ਬੰਦਾ ਖੜਾ ਹੋਇਆ, ਉਹਨੇ ਕਿਹਾ ਕਿ ਮੈਂ ਦੋ ਬੇਟੇ ਨੇ ਮੇਰੇ, ਇੱਕ ਡਾਕਟਰ ਹੈ, ਇੱਕ ਇੰਜੀਨੀਅਰ ਹੈ। ਜਿਹੜਾ ਡਾਕਟਰ ਮੇਰਾ ਬੇਟਾ, ਉਹਦੀ ਸ਼ਾਦੀ ਹੋਈ ਹੈ। ਇੰਜੀਨੀਅਰ ਜਿਹੜਾ ਉਹਦੀ ਮੈਂ ਸ਼ਾਦੀ ਕਰਨੀ ਹੈ। ਆਪਾਂ ਇਹਨੂੰ ਪੁੱਛ ਲੈਂਦੇ ਹਾਂ, ਅਗਰ ਤੇਰੀ ਬੇਟੀ ਨਾਲ ਸ਼ਾਦੀ ਕਰਨਾ ਚਾਹੁੰਦਾ ਤੇ ਆਪਾਂ ਇਹਦੀ ਸ਼ਾਦੀ ਤੇਰੀ ਬੇਟੀ ਨਾਲ ਕਰਾ ਦਿੰਦੇ ਹਾਂ। ਉਹਨਾਂ ਨੇ ਉਹ ਮੁੰਡੇ ਨੂੰ ਪੁੱਛਿਆ ਕਿ ਤੁਸੀਂ ਇਹਦੇ ਨਾਲ ਸ਼ਾਦੀ ਕਰਨਾ ਚਾਹੁੰਦੇ ਹੋ? ਉਹਨਾਂ ਨੇ ਕਿਹਾ ਜੀ ਬਿਲਕੁਲ, ਮੈਂ ਸ਼ਾਦੀ ਕਰਨ ਵਾਸਤੇ ਤਿਆਰ ਹਾਂ। ਜਦੋਂ ਸ਼ਾਦੀ ਵਾਸਤੇ ਉਹ ਤਿਆਰ ਹੋ ਗਿਆ, ਉਹਨਾਂ ਨੇ ਕਿਹਾ ਕਿ ਤੁਸੀਂ ਡਰਾਈਵਰ ਨੂੰ ਰਿਕੁਐਸਟ ਕੀਤੀ ਕਿ ਡਰਾਈਵਰ ਸਾਹਿਬ ਗੱਡੀ ਥੋੜੀ ਜਿਹੀ ਸਾਈਡ ਤੇ ਕਰ ਕੇ ਨਾ 10 ਮਿੰਟ ਵਾਸਤੇ ਰੋਕ ਲਓ। ਔਰ ਗੱਡੀ ਰੁਕੀ ਹੈ ਤੇ ਉਹ ਪਿੱਛੇ ਇੱਕ ਮੌਲਵੀ ਸਾਹਿਬ ਬੈਠੇ ਸੀ। ਉਹਨਾਂ ਨੇ ਕਿਹਾ ਕਿ ਮੈਂ ਬੱਚੀ ਦਾ ਤੇ ਬੱਚੇ ਦਾ ਨਿਕਾਹ ਪੜਾ ਦੇਣਾ ਜੀ, ਬੱਸ ਦੇ ਵਿੱਚ ਹੀ। ਉਹਨਾਂ ਨੇ ਕਿਹਾ ਕਿ ਮੈਂ ਮੌਲਵੀ ਹਾਂ ਜੀ, ਮੈਂ ਨਿਕਾਹ ਪੜਾ ਦੇਣਾ ਜੀ। ਉਹਨਾਂ ਨੇ ਕਿਹਾ ਜੀ ਬਹੁਤ ਅੱਛੀ ਗੱਲ ਹੈ ਜੀ, ਨਿਕਾਹ ਪੜਿਆ ਜਾਏਗਾ। ਉੱਥੇ ਪਿੱਛੇ ਇੱਕ ਆਦਮੀ ਹੋਰ ਬੈਠਾ ਹੋਇਆ ਸੀ। ਉਹ ਕਹਿੰਦਾ ਕਿ ਮੈਂ ਘਰ ਜਾ ਰਿਹਾ ਸੀ ਆਪਣੇ ਬੱਚਿਆਂ ਵਾਸਤੇ ਮਠਿਆਈ ਲੈ ਕੇ ਜੀ। ਇਹ ਚਲੋ ਮਠਿਆਈ ਆਪਾਂ ਖੁਸ਼ੀ ਦੇ ਮੌਕੇ ਤੇ ਇੱਥੇ ਤਕਸੀਮ ਕਰ ਦਿੰਦੇ ਹਾਂ ਜੀ। ਹਾਂਜੀ, ਉਹ ਬੱਸ ਦੇ ਅੰਦਰ ਹੀ ਜੀ ਉਹਨਾਂ ਨੇ ਉਹ ਬੱਚੀ ਨਾਲ ਆਪਣਾ ਨਿਕਾਹ ਪੜਾਇਆ। ਨਿਕਾਹ ਪੜਾਉਣ ਤੋਂ ਜਨਾਬ ਉਹ ਜਿਹੜਾ ਮਠਿਆਈ ਦਾ ਡੱਬਾ ਸੀ ਉਹ ਖੋਲ ਕੇ ਉਹਨਾਂ ਨੇ ਸਾਰਿਆਂ ਨੂੰ ਤਕਸੀਮ ਕੀਤਾ ਜੀ। ਸਾਰੀ ਬੱਸ ਨੂੰ ਖਵਾਤੀ। ਮਿੰਟ 5 ਗੁਜ਼ਰੇ ਜੀ, ਸਾਰੀ ਬੱਸ ਸੌਂ ਗਈ ਜੀ। ਅੱਛਾ, ਉਹ ਬੱਸ ਸਾਰੀ ਜਿਹਨੇ ਬਰਫੀ ਖਾਦੀ ਉਹ ਬੱਸ ਵਾਲੇ ਹਾਂਜੀ, ਸਾਰੇ ਬੱਸ ਵਾਲੇ ਸੌਂ ਗਏ ਜੀ। ਮਤਲਬ ਉਹਦੇ ਵਿੱਚ ਕੋਈ ਦਵਾਈ ਚੀਜ਼ ਕੋਈ ਐਸੀ ਚੀਜ਼ ਮਿਲੀ ਹੋਣੀ ਹੈ, ਉਹ ਸਾਰੀ ਬੱਸ ਸੌਂ ਗਈ ਜੀ। ਉਹਨਾਂ ਨੇ ਆਪਣਾ ਜਨਾਬ ਸਾਰਾ ਕੁਝ ਕੁੰਜਿਆ ਲਪੇਟਿਆ ਤੇ ਉਹ ਜਾ ਰਹੇ ਜੀ। ਯਾਨੀ ਫਰਾਡ ਦਾ ਨਵਾਂ ਤਰੀਕਾ, ਕੋਈ ਨਿਕਾਹ ਨਹੀਂ ਹੋਇਆ, ਕੋਈ ਚੀਜ਼ ਨਹੀਂ ਹੋਈ ਜੀ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਉਹ ਮੌਲਵੀ ਸਾਹਿਬ ਵੀ ਗਿਆ ਜੀ, ਤੇ ਜਿਹੜੇ ਮਠਿਆਈ ਵੰਡਣ ਵਾਲਾ ਵੀ ਗਿਆ, ਤੇ ਜੋ ਗਿਆ ਬਜ਼ੁਰਗ ਵੀ ਗਿਆ, ਤੇ ਬਜ਼ੁਰਗ ਦੀ ਬੇਟੀ ਵੀ ਗਈ ਜੀ। ਬਾਕੀ ਸਾਰੇ ਸੁੱਤੇ ਦੇ ਸੁੱਤੇ ਰਹਿ ਗਏ ਜੀ। ਅੱਛਾ, ਸਾਰਾ ਦਿਨ ਤੁਸੀਂ ਬੱਸਾਂ ਦੇ ਵਿੱਚ ਰਹਿੰਦੇ ਹੋ, ਕਦੀ ਪਹਿਲੇ ਵੀ ਇਦਾਂ ਦਾ ਵਾਕਿਆ? ਨਹੀਂ ਜੀ, ਇਸ ਤਰ੍ਹਾਂ ਦਾ ਕੋਈ ਵਾਕਿਆ ਨਹੀਂ ਹੋਇਆ ਪਹਿਲੇ। ਕਿਉਂਕਿ ਜੇਬ ਕਤਰੇ ਦਾ ਮੂਮਨ ਫੜੇ ਕਤਰੇ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦਾ ਇਹਦੇ ਮੂਮਨ ਹੁੰਦਾ ਰਹਿੰਦਾ ਜੀ। ਇਹਦੇ ਆਮ ਰੂਟੀਨ ਦੇ ਮੁਤਾਬਕ ਹੋ ਜਾਂਦਾ, ਕੋਈ ਜੇਬ ਨੂੰ ਆ ਗਿਆ, ਕੋਈ ਇਸ ਤਰ੍ਹਾਂ ਦਾ ਵਾਕਿਆ ਇਹ ਤੇ ਹੁੰਦਾ ਹੀ ਰਹਿੰਦਾ ਜੀ। ਕਿੰਨਾ ਅਰਸਾ ਹੋ ਗਿਆ ਤੁਹਾਨੂੰ ਡਰਾਈਵਰੀ ਕਰਦੇ? ਮੈਨੂੰ ਤਕਰੀਬਨ 17-18 ਸਾਲ ਹੋ ਗਿਆ ਜੀ। 17-18 ਸਾਲ ਡਰਾਈਵਰੀ ਦੇ ਸ਼ੋਬੇ 'ਚ ਹੋ ਗਏ। ਕੀ ਤਲਕੀਨ ਕਰੋਗੇ, ਕਿਉਂਕਿ ਅਕਸਰ ਵੇਖਣ ਵਾਲੇ ਜਿਹੜੇ ਸਾਡੇ ਆ ਇਹ ਸਫ਼ਰ ਕਰਦੇ ਰਹਿੰਦੇ ਬੱਸਾਂ ਦੇ ਵਿੱਚ, ਤੇ ਇਸ ਤਰ੍ਹਾਂ ਦੇ ਲੁਟੇਰਿਆਂ ਤੋਂ ਬਚਣ ਵਾਸਤੇ ਕੀ ਕਹੋਗੇ? ਬਾਜ਼ ਔਕਾਤ ਹੁੰਦਾ ਵਾ ਕਿ ਕੱਲ ਕੇ ਪਰਸੋਂ ਵੀ ਇੱਥੇ ਹਸਪੀਟਲ ਇੱਕ ਬੰਦਾ ਪਿਆ ਹੋਇਆ ਸੀ, ਉਹਨੂੰ ਕਿਸੇ ਨੇ ਨਸ਼ਾਵਰ ਚੀਜ਼ ਦੇਤੀ, ਉਹ ਖਾ ਕੇ ਬੇਹੋਸ਼ ਹੋ ਗਿਆ, ਉਹਨੂੰ ਲੁੱਟ ਕੇ ਲੈ ਗਏ। ਕੀ ਪੈਗਾਮ ਦੇਣਾ ਚਾਹੋਗੇ? ਉਹਨਾਂ ਨੂੰ ਇਹੀ ਪੈਗਾਮ ਦੇਣਾ ਚਾਹੁੰਦਾ ਕਿ ਜਿਹੜਾ ਬੰਦਾ ਤੁਹਾਨੂੰ ਵਾਕਿਫ ਹੈ, ਜਾਣਦਾ ਨਹੀਂਗਾ, ਉਹਦੇ ਕੋਲੋਂ ਕੋਈ ਚੀਜ਼ ਲੈ ਕੇ ਤੁਸੀਂ ਐਸੀ ਕੋਈ ਚੀਜ਼ ਲੈ ਕੇ ਨਾ ਖਾਓ, ਉਹਦੇ ਨਾਲ ਫਰੀ ਨਾ ਹੋਵੋ। ਤੁਸੀਂ ਆਪਣੇ ਸਫ਼ਰ ਕਰ ਰਹੇ ਜੇ, ਤੁਸੀਂ ਇੱਕ ਸਾਈਡ ਤੇ ਕਿਰਾਇਆ ਦੇ ਕੇ ਇੱਕ ਸਾਈਡ ਤੇ ਬੈਠ ਗਏ ਜੇ, ਆਰਾਮ ਨਾਲ ਆਪਣਾ ਚੁੱਪ ਕਰਕੇ ਸਫ਼ਰ ਕਰੋ। ਕੋਈ ਪੁੱਛਦਾ ਵੀ ਹੈ ਕਿ ਆ ਭਾਈ ਤੂੰ ਕੇਲਾ ਖਾ ਲੈ, ਬਿਸਕੁਟ ਖਾ ਲੈ, ਬੋਤਲ ਪੀ ਲੈ, ਉਹਦੇ ਕੋਲੋਂ ਕੋਈ ਐਸੀ ਚੀਜ਼ ਲੈ ਕੇ ਨਾ ਖਾਓ ਪੀਓ। ਉਹਦੇ ਵਿੱਚ ਅੱਲਾ ਜਾਣੇ ਉਹਨਾਂ ਨੇ ਕੀ ਮਿਲਾਇਆ ਹੁੰਦਾ ਕੀ ਨਹੀਂ ਜੀ। ਅਮੂਮਨ ਇਹ ਹੋ ਜਾਂਦਾ ਜੀ। ਬੱਸ ਦੇ ਵਿੱਚ ਸਵਾਰੀ ਬੈਠੀ ਹੁੰਦੀ, ਉਹ ਨਾਲ ਵਾਲਾ ਉਹਦੇ ਲੁੱਟਣ ਵਾਲਾ ਜਾਂ ਸਫਾਈ ਕਰਨ ਵਾਲਾ ਬੈਠਾ ਹੁੰਦਾ, ਉਹ ਕਹਿੰਦਾ ਭਾਈ ਜਾਨ ਖਾਓਗੇ? ਉਹ ਬੰਦਾ ਕਹਿੰਦਾ ਚਲੋ ਖਾ ਲੈਂਦੇ ਆ ਜੀ। ਉਹ ਜਦੋਂ ਖਾਂਦਾ ਮਿੰਟ 2 ਹੀ ਗੁਜ਼ਰਦੇ ਨੇ ਜੀ, ਉਹ ਜਨਾਬ ਗਾਇਬ। ਉਹਨਾਂ ਨੇ ਸਾਰਾ ਮਾਲ ਲਪੇਟਿਆ ਜੀ, ਤੇ ਉਹ ਜਾ ਰਹੇ ਨੇ। ਉਹ ਮੁੜ ਕੇ ਜਨਾਬ ਅਸੀਂ ਉਹਨੂੰ ਚੁੱਕ ਕੇ ਜਾਂ 11 ਬਾਈਆ ਲੈਂਦੇ ਨੇ या सरकारी अस्पताल देने हैं। बहुत शुक्रिया जी। जी तो नाजरीन, ये थे भाई साहब ड्राइवर बस के, जो कि हमें टोटल वाकया बता रहे थे
पंजाबी में काफी दोस्तों को समझ नहीं आती, उर्दू में आपको बताता चलूं कि एबटाबाद से लाहौर के लिए डेली की रूटीन के मुताबिक बस आती है, जिसमें एक बुजुर्ग जो है वो बस के अंदर खड़े होते हैं, जिनके साथ एक बच्ची होती है नौजवान। बुजुर्ग खड़े होकर ऐलान करते हैं कि मैंने ना तो यहाँ पर फकी बेचने आया हूँ, ना ही कोई मांगने वाला हूँ। मेरी ये एक बेटी है, मेरी पीछे एबटाबाद के अंदर फैक्ट्री थी जो कि मुकम्मल तबाह होगी किसी वजह से। बाद में मैं किसी ऐसी बीमारी के अंदर आ गया कि मेरी टोटल जो जमा पूंजी थी वो खत्म होगी, मुझे मेरे रिश्तेदार छोड़ गए, मुझे 2-3 दफा अटैक भी आ चुका है। तो मेरी आखिरी ख्वाहिश ये है कि ये जो मेरी नौजवान बेटी है, इसका जो निकाह है वो किसी एक नेक इंसान के साथ हो जाए, यानी इसकी मैं शादी देखना चाहता हूँ। तो ऐसे ही पीछे एक आदमी बैठा होता है, वो खड़ा हो जाता है, कहता है जी मेरे 2 बेटे हैं, एक डॉक्टर है एक इंजीनियर है। तो डॉक्टर की जो है वो शादी हुई हुई है, जो इंजीनियर वो मेरे साथ है, इससे पूछ लेते हैं, अगर लड़की इसे पसंद है तो हम इसकी शादी जो है वो करवा देते हैं। तो वो जो इंजीनियर जब उससे पूछा जाता है तो वो कहता है जी मुझे लड़की पसंद है। पीछे ही एक मौलवी साहब बैठे होते हैं, कहते हैं ये तो बहुत अच्छी बात है कि ये बुजुर्ग है, नेक दिल इंसान है, कि इसका सारा कुछ खत्म हो गया, रिश्तेदार छोड़ गए। चले जी, बस वाले को वो एक रिक्वेस्ट करते हैं कि रास्ते में कहीं बस रोकें, 10 मिनट में हम इनका निकाह पढ़ा देते हैं। एक साइड पर बस रुकवाई जाती है और जो उनका दोनों का निकाह है वो पढ़ाया जाता है। साथ ही एक और आदमी होता है जो कि अपने किसी कारोबार के सिलसिले से वापस जा रहा होता है। वो कहता है जी इस खुशी के मौके पर ये मैंने मिठाई थी घर वालों के लिए ली थी, लेकिन ये इतना खुशी का मौका है कि ये मिठाई जो है ये इस खुशी के मौके पर सबको खिलानी चाहिए। वो डब्बा खोलकर पूरी बस को मिठाई खिलाते हैं। जैसे ही 5 से 6 मिनट गुजरते हैं, पूरी बस जो है वो सो जाती है। वो 6 के 6 लोग पूरी बस को लूटते हैं और जो वहां से फरार हो जाते हैं। ये स्टोरी बनाने का मकसद ये था, जैसे कि भाई ने बताया कि बहुत से लोग होते हैं कि एक दूसरे को कहते, पास बैठी सवारी को कह देते हैं कि ये चीज खा ले। बहुत से इस तरह के वाकया होते हैं। कभी कहीं पर खबर सुनते हैं कि बेहोशी की हालत में आदमी मिला हॉस्पिटल में, लावारस पड़ा हुआ, कोई इसके बारे में जानता हो। तो आप सबसे गुजारिश करना चाहता हूं कि इस तरह के रोज नए नए तरीके जो फराडिये हैं वो लॉन्च कर रहे हैं, ला रहे हैं अवाम को लूटने के, जो नशावर चीज खिला देते हैं या बाजुकात होता है जेब काट कर ले जाते हैं। गरीब इंसान बस के अंदर सफर कर रहा होता है, क्योंकि जो लैंडलॉर्ड है वो तो बस के अंदर सफर नहीं ना कर सकता। गरीब इंसान बस के अंदर सफर कर रहा होता है, चंद 1 रुपया उसकी पॉकेट के अंदर होते हैं जो उसने किराया लगाकर घर आना होता है या वापस जाना होता है, वो भी वो लूट कर ले जाते हैं। बाकी जो मोबाइल वगैरह होता है, कागज होते हैं, वो भी चले जाते हैं। आप सबसे गुजारिश है कि रास्ते से जो भी आपको चीज दे वो खाने से गुरेज करें, और जो बेहतर है कि घर से कुछ ना कुछ खाने के लिए लेकर जाएं। रास्ते में अगर आपको भूख लगती है तो एहतियात करें, एहतियात बेहतर है। इंशाल्लाह नई स्टोरी के साथ दोबारा हाजिर होंगे। अल्लाह हाफिज।